हाँ जी, आप लोग यहाँ पे आए हैं, कैसा लग रहा है आपको? ये हमें बहुत अच्छा लग रहा है। हम लोग ओरिजिनली तो सिंध से हैं, लेकिन मैं अमेरिका से आई हूँ, न्यू जर्सी से। स्पेशली इसी वक्त बस मेरा एक ही था कि मैं आ रही थी, मेरा कोई भी प्लान नहीं था कि मैं इस घर पे आऊँगी। लेकिन जब पाकिस्तान में पहुंच गई अमेरिका से, तो फिर मैंने कहा कि नहीं, अब इस दफ़ा मुझे वैसाखी इधर ही करनी है। मैं आई कल, और कल ही पहुंची हूँ मैं न्यू जर्सी से। उसी वक्त दूसरा प्लेन लेके मैं इधर पहुंच गई। सो मुझे बहुत खुशी है कि मैं आप सबके साथ हूँ। खुशी की कोई इंतहा नहीं है, लेकिन बहुत अच्छा लग रहा है कि मैं इधर हूँ आप सबके साथ। अपना नाम भी बता दीजिए साहब। मेरा नाम विक्टोरिया लाल है। अच्छा, तो यहाँ पे आप लोग जो आपको मिले हैं वो कैसा लगा, कैसा उनका बर्ताव था आपके साथ और इंतजामात बहुत कैसे? प्यार से, इतनी ज़्यादा लोग आए हैं जो कभी हमने सोचा भी ना था। लेकिन जिस तरीके से सेवा हो रही है, हर एक जना किसी भी तरीके से अपने तरीके से उसी वक्त लंगर पूरा खुले आम चल रहा है। किसी खाने की कोई भी ऐसी चाहत है जो मैं अमेरिका से सोच के आई हूँ, वो इधर ना पूरी हुई हो, ऐसा मुझे नहीं दिखाई दे रहा। हर चीज़ इधर है, पूरी जो नाम ले आपको वो मिल जाता है। हाँ जी, अपना नाम लेके दसना इलाका फिर। हाँ जी, मेरा ज्ञान कौर है। कितों आए हो? चंडीगढ़ आए। कितना लग रहा अज इतने हाजिर हो? ਸਾਨੂੰ ਤਾਂ ਇੰਨਾ ਵਧੀਆ ਲੱਗ ਰਿਹਾ, ਕੋਈ ਹਿਸਾਬ ਨਾ ਪੁੱਛੋ। ਅਸੀਂ ਤਾਂ ਇੰਨੇ ਖੁਸ਼ ਹੈ, ਬਹੁਤ ਖੁਸ਼ ਹੈ। वाहिगुरु जी का खालसा, वाहिगुरु जी की फतेह। मैं हरजिंदर सिंह इंडिया और बम्बे तो आ रहा हूँ। करीब मैनू 8 साल हो गए और 9वीं दफ़ा मैं हुण आया हूँ। मैनू पहले तो लैके हुण तक इन्ना अच्छा लग रहा है कि पहले ना बहुत प्रोग्रेस, बहुत इंतजाम के बहुत अच्छे ढंग नाल हो रहे हैं। थोड़ी जी प्रॉब्लम ये आती है कि बरसात होने की वजह नाल थोड़ा इंतजाम नहीं हो सके, क्योंकि किसी को जगह नहीं मिली, किसी को रहने वास्ते बड़ी मुश्किल जी हुई है। बाकी और सानू किसी किस्म की कोई भी तकलीफ नहीं है। मैं पाकिस्तान गौरमेंट का तह दिलों बहुत बहुत शुक्रिया अदा करता हाँ। वाहिगुरु जी का खालसा, वाहिगुरु जी की फतेह। ਅਸੀਂ ਭਾਰਤ ਤੋਂ ਆਏ ਹਾਂ। ਕਮਲਜੀਤ ਕੌਰ ਮੇਰਾ ਨਾਂ ਹੈ। ਸਾਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ, ਇੱਥੋਂ ਦੀ ਸੰਗਤ ਦਾ ਪਿਆਰ ਦੇਖ ਕੇ, ਜੋ ਇੱਥੇ ਲੰਗਰ ਸੇਵਾ ਹੋ ਰਹੀ ਹੈ ਉਹ ਦੇਖ ਕੇ ਦਿਲ ਖੁਸ਼ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਚਲਾਇਆ ਸੀ। ਉਹਨਾਂ ਦੀ ਜੋ 20 ਰੁਪਏ ਦੀ ਜੋ ਬਰਕਤ ਹੈਗੀ ਹੈ, ਉਹ ਅੱਜ ਤੱਕ ਇੱਥੇ ਪਾਕਿਸਤਾਨ ਵਿੱਚ ਵੀ ਇੰਨੀ ਅੱਛੀ ਚੱਲ ਰਹੀ ਹੈ ਕਿ ਇਹ ਸਾਰਿਆਂ ਦੇ ਨਜ਼ਾਰੇ ਦੇਖ ਕੇ ਅੱਖਾਂ 'ਚ ਆਂਸੂ ਭਰ ਆਉਂਦੇ ਆ ਵੀ ਇੱਥੋਂ ਦੇ ਲੋਕਾਂ ਨੇ ਸਾਡੀ ਬਹੁਤ ਸੇਵਾ ਕੀਤੀ, ਮਨ ਖੁਸ਼ ਹੋ ਗਿਆ। ਅਸੀਂ ਆਏ ਸੀ, ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਅਸੀਂ ਦੂਜੇ ਦੇਸ਼ ਵਿੱਚ ਜਾ ਰਹੇ ਹਾਂ, ਕਿਹੋ ਜਿਹਾ ਸਾਡੇ ਨਾਲ ਹੋਏਗਾ। ਤਾਂ ਬਹੁਤ ਅੱਛਾ, ਬਹੁਤ ਮਨ ਖੁਸ਼ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬਹੁਤ ਪਿਆਰ ਦਿੱਤਾ ਲੋਕਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 29 ਬੰਦਿਆਂ ਦਾ ਜੱਥਾ ਸੀਗਾ ਜਿਹੜਾ ਸਾਨੂੰ ਵੀਜ਼ੇ ਵਾਸਤੇ ਅਪਲਾਈ ਕੀਤਾ ਸੀਗਾ। ਉਹਦੇ ਸਾਨੂੰ 17 ਬੰਦਿਆਂ ਨੂੰ ਵੀਜ਼ਾ ਦਿੱਤਾ ਗਿਆ। ਸਾਨੂੰ ਥੋੜ੍ਹਾ ਜਿਹਾ ਦੁੱਖ ਹੈਗਾ ਕਿ ਜਿਹੜੇ ਸਾਡੇ ਜਵਾਨ ਵੀਰ ਸੀ ਉਹਨਾਂ ਦਾ ਵੀਜ਼ਾ ਕੱਟਿਆ ਗਿਆ। ਅਸੀਂ 75 ਤੋਂ 80 ਸਾਲ ਦੇ ਬੁੱਢੇ ਸਾਰੇ ਆਏ ਆ। ਉਹਦੇ 8 ਮਾਈਆਂ और 9 ਅਸੀਂ ਜੈਂਟਸ ਹੈਗੇ ਆ। ਲੇਕਿਨ ਸਾਨੂੰ ਥੋੜ੍ਹੀ ਜਿਹੀ ਦਿੱਕਤ ਆਈ ਹੈ ਤੁਹਾਡੇ ਅਟਾਰੀ ਬਾਰਡਰ ਵਿੱਚ, ਜਿਹੜਾ ਕਿ ਸਾਡੇ ਹਿੰਦੁਸਤਾਨ ਵਿੱਚ ਹੀ ਪੈਂਦਾ ਹੈ। ਸਾਨੂੰ ਧੱਕੇ ਲਾ ਕੇ ਉਹਨਾਂ ਨੇ ਕੀਤਾ। ਫਿਰ ਅਸੀਂ ਵਾਹਗਾ ਬਾਰਡਰ ਗਏ। ਵਾਹਗਾ ਬਾਰਡਰ ਵੀ ਅਸੀਂ ਉਹਨਾਂ ਨੂੰ ਕਿਹਾ ਸਾਡੇ ਜਲਦੀ ਦੇ ਦਿਓ। ਕਾਫੀ ਬੰਦੇ ਸੀਗੇ, ਲੇਕਿਨ ਉਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ, ਧੱਕੇ ਮਾਰੇ। ਫਿਰ ਇੱਕ ਬੰਦੇ ਨੂੰ ਮੈਂ ਕਿਹਾ, ਉਹ ਮੈਂ ਕਿਹਾ ਮੈਂ ਹਾਰਟ ਪੇਸ਼ੈਂਟ ਹੈਗਾ, ਦੇਖ ਰਿਹਾ ਨਹੀਂ ਤਾਂ ਮੈਂ ਜਾ ਰਿਹਾ, ਪਸੀਨੇ ਹੋ ਗਿਆ ਸੀਗਾ ਛੋਟੀ ਜਿਹੀ ਜਗ੍ਹਾ 'ਚ। ਉਹਨੇ ਫਿਰ ਮੇਰਾ ਬਣਾ ਕੇ ਦਿੱਤਾ, ਪਾਸਪੋਰਟ ਦਿੱਤਾ। ਫਿਰ ਅੱਗੇ ਬਣਾਉਣ ਵਿੱਚ ਮੈਨੂੰ 1 ਘੰਟਾ ਲੱਗਾ। ਫਿਰ ਲਾਈਨ ਨਾ ਲਾਓ। ਫਿਰ ਅਸੀਂ ਦੂਜੀ ਟ੍ਰੇਨ 'ਚ ਆਏ, ਸਾਨੂੰ 6 ਵਜੇ और 2 ਵਜੇ ਰਾਤ ਨੂੰ ਪਹੁੰਚੇ ਫਿਰਤੇ। ਲੇਕਿਨ ਇਹ ਬੜੀ ਖੁਸ਼ੀ ਹੈ ਕਿ ਇੱਥੇ ਦੀ ਮਿਲਟਰੀ ਨੇ ਸਾਡਾ ਪੂਰਾ ਸਾਥ ਦਿੱਤਾ। ਮੇਰਾ ਜਨਮ ਸਥਾਨ ਵੀ ਰਾਵਲਪਿੰਡੀ ਹੈ, ਰਾਵਲਪਿੰਡੀ ਦੇ ਨਾਲ। ਔਰ ਰਾਵਲਪਿੰਡੀ ਜਦ ਮੈਂ ਉਹਨਾਂ ਨੂੰ ਕਿਹਾ ਤਾਂ ਉੱਥੇ ਦੀ ਮਿਲਟਰੀ ਨੇ ਮੈਨੂੰ ਬੜੀ ਖੁਸ਼ੀ ਹੋ ਕੇ ਕਿਹਾ ਸਰਦਾਰ ਸਾਹਿਬ ਤੁਸੀਂ ਆਓ ਆਪਣੇ ਪਲੇਟਫਾਰਮ 'ਤੇ। 5 ਮਿੰਟ ਅਸੀਂ ਘੁੰਮਿਆ। ਸਾਡੇ ਉਹਨਾਂ ਨੇ ਫੋਟੋ ਲੈਣ, ਉਹਨਾਂ ਨੇ ਵੀ ਫੋਟੋ ਲੈਣ ਸਾਡੇ, ਅਸੀਂ ਵੀ ਲੈ। ਉਹ ਇੱਕ ਬੜੀ ਖੁਸ਼ੀ ਹੋਈ ਹੈ। ਉਹਦੇ ਬਾਅਦ ਅਸੀਂ ਆਏ ਇੱਥੇ 2-2:30 ਵਜੇ। ਸਾਨੂੰ ਕੋਈ ਪ੍ਰੋਬਲਮ ਨਹੀਂ ਹੋਈ। ਸਭ ਤੋਂ ਵੱਡੀ ਗੱਲ, ਅਸੀਂ ਕੱਲ੍ਹ ਹਾਲਾਂਕਿ ਅਸੀਂ ਤੁਰ ਨਹੀਂ ਸਕਦੇ ਸੀਗੇ, ਸਾਰਿਆਂ ਨੇ ਕਿਹਾ ਜੀ ਪੰਜਾ ਸਾਹਿਬ ਆਏ ਹੋ तो बड़ी कदारी यात्रा निकली। बड़ी यात्रा सफर नहीं हैगी है। असी 2 सिख, बाकी कोई नहीं गया। मैं और एक सूरी साहब है असी गए हाँ।
मैं 2.5 घंटे से पहुंच गया, थकदा आ रहा, लेकिन मिलिट्री ने मेरा साथ दिता उसे। वापसी से सानू 1.5 घंटा लगा, थक गए, लेकिन इत्थे आके मैं इत्थे स्नान किया तो थकावट दूर हो गई। ये एक बड़ी बड़ी गल है। वाहिगुरू जी का खालसा, वाहिगुरू जी की ਪਿੰਡੀ ਜਿੱਥੇ ਤੁਸੀਂ ਪੈਦਾ ਹੋਏ ਉੱਥੇ ਨੇ ਉਹ ਦੇਖਿਆ ਕਿਦਾਂ ਲੱਗਿਆ? रावलपिंडी डिस्ट्रिक्ट बनता है, मैं गुलियाना मंडी पैदा होया ते रावलपिंडी मैनू सब तो बड़ा स्टेशन लगा। उत्थे मैं पता किया ये सारे स्टेशनों तो किवें सुंदर हैगा, जिवें लाहौर मैनू उतना सुंदर नहीं लगा, जरा ट्रेन नहीं देखा। उन्होंने कहा इत्थे सारे VIP रहते, मुशर्रफ भी रावलपिंडी का सीगा, शरीफ भी रावलपिंडी की सगा, और जेडे अज है इमरान खान जी जेडे सारे इंडिया जाके क्रिकेट खेलते सीगे, इन्हां दा नाम सीगा, ये भी इत्थे जे आ गए। ये बड़ी खुशी हुई सानू, और मैं मिलिट्री वाले का पूरा सत्कार करना जिन्होंने साड़ी बड़ी मदद की है। और 4 बंदे साढ़े डब्बे से और सानू पुछते सीगे, मैं कहा तुसीं को कभी किसी साढ़े बच्चे छड्ड आया और सानू बुढ़िया बुलाया जाएगा।